ਮੁਹੱਬਤ ਨਾਲ ਗੁਜ਼ਾਰਾ ਨਹੀਂ ਹੁੰਦਾ। ਮੁਹੱਬਤ ਨਾਲ ਦਵਾਈ ਨਹੀਂ ਆਉਂਦੀ ਤੇ ਮੁਹੱਬਤ ਨਾਲ ਘਰ ਨਹੀਂ ਚੱਲਦੇ। ਮੁਹੱਬਤ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਆਪ ਨੂੰ ਮਜ਼ਬੂਤ ਕਰ ਲਾ। ਇੰਨਾ ਕੁ ਮਜ਼ਬੂਤ ਕਰ ਲਾ ਕਿ ਤੇਰੇ ਕੋਲ ਪੈਸਾ ਇੰਨਾ ਕੁ ਹੋਵੇ ਕਿ ਦੁਨੀਆ ਝੁਕੇ ਤੇ ਦੁਨੀਆ ਉਹਦੇ ਅੱਗੇ ਝੁਕਦੀ ਹੈ ਜਿੰਦੇ ਅੱਗੇ ਪੈਸਾ ਹੋਵੇ, ਵਰਨਾ ਦੁਨੀਆ ਨਹੀਂ ਝੁਕਦੀ। ਡਰ ਨੂੰ ਸੀਨੇ ਨਾਲ ਲਾਈ ਨਾ, ਗਲ ਨਾਲ ਲਾ। ਜਿਹੜਾ ਬੰਦਾ ਚੁੱਪ ਹੈ ਨਾ, ਉਹਦੇ ਅੰਦਰ ਇੱਕ ਤੂਫਾਨ ਚੱਲ ਰਿਹਾ ਹੁੰਦਾ ਤੇ ਪਲ ਰਿਹਾ ਹੁੰਦਾ ਹੈ ਤੇ ਇਲਾਜ ਉਹਦਾ ਹੁੰਦਾ ਹੈ ਜਿਹੜਾ ਬੰਦਾ ਬਿਮਾਰੀ ਦਾ ਮੁਬਤਲਾ ਹੋਵੇ, ਨਾ ਕਿ ਕਮਜ਼ੋਰੀ ਦਾ। ਤੁਹਾਡੇ ਨਾਲ ਗੱਲ ਕਰਨ ਦਾ ਇਹ ਮਕਸਦ ਹੋਇਆ ਕਿ ਡਰ ਨਾਲ ਤੁਸੀਂ ਬੰਦੇ ਕਿਸੇ ਦੇ ਪ੍ਰੈਸ਼ਰ ਨਾਲ ਕਿਸੇ ਮਹਿਫਲ ਦੇ ਵਿੱਚ ਡਰਨਾ ਨਹੀਂ, ਖਾਮੋਸ਼ ਨਹੀਂ ਰਹਿਣਾ। ਆਪਣੇ ਜਿਹੜੇ ਦਿਲ ਦੀ ਗੱਲ ਹੈ ਉਹ ਕਰਨੀ ਆ, ਕਿਉਂਕਿ ਤੁਹਾਨੂੰ ਬੜਾ ਫਾਇਦਾ ਦੇਗੀ। ਫਾਇਦੇ ਦੇ ਨਾਲ ਤੁਹਾਡਾ ਤਾਰਫ ਵੀ ਕਰਵਾਏਗੀ ਪਰੇ ਦੇ ਵਿੱਚ, ਪੰਚਾਇਤ ਦੇ ਵਿੱਚ, ਬੰਦਿਆਂ ਦੇ ਵਿੱਚ, ਤੇ ਤੁਹਾਡੀ ਪਹਿਚਾਣ ਵਧੇਗੀ। ਜੇ ਤੁਸੀਂ ਚੁੱਪ ਕਰਕੇ ਖੜੇ ਰਹਿ, ਜਿਹੜਾ ਤੁਹਾਡੇ ਅੰਦਰ ਤੂਫਾਨ ਚੱਲ ਰਿਹਾ ਉਹ ਅੰਦਰ ਹੀ ਮਰ ਜਾਣਾ ਜੀ। ਤੇ ਜਿਹੜਾ ਬੰਦਾ ਚੁੱਪ ਕਰਕੇ ਰਹਿੰਦਾ ਨਾ, ਉਹ ਆਪਣੇ ਦੁੱਖ ਆਪ ਹੀ ਪਾਲ ਲੈਂਦਾ ਜੇ, ਕਿਸੇ ਨੂੰ ਕੁਛ ਨਹੀਂ ਕਹਿੰਦਾ। ਹਨੇਰਾ ਹੀ ਤਾਰਿਆਂ ਦੀ ਕੀਮਤ ਦੱਸਦਾ ਤੇ ਅਜ਼ਮੈਸ਼ ਜਿਹੜੀ ਏ ਉਹ ਯਾਰ ਦੀ ਯਾਰੀ ਦੱਸਦੀ ਹੈ। ਸੋਨੇ ਨੂੰ ਹਮੇਸ਼ਾ ਅੱਗ ਹੀ ਪਰਖਦੀ ਹੈ ਤੇ ਲੋਹੇ ਨੂੰ ਜ਼ੰਗ। ਗੱਲਾਂ ਤੁਹਾਡੇ ਨਾਲ ਦੋ ਚਾਰ ਜਿਹੜੀਆਂ ਕੀਤੀਆਂ ਨੇ ਬੜੀਆਂ ਕੀਮਤੀ ਹੈ, ਸਮਝਣ ਵਾਲੀਆਂ। ਸੋਨਾ ਹਮੇਸ਼ਾ ਹੀ ਲਾਲ ਕਰਕੇ ਪਰਖਿਆ ਜਾਂਦਾ, ਅੱਗ ਲਾ ਕੇ ਉਹਨੂੰ ਪਹਿਚਾਣਿਆ ਜਾਂਦਾ। ਤੇ ਇਸੇ ਤਰ੍ਹਾਂ ਹੀ ਬੰਦਾ ਵੀ ਜਿਹੜਾ ਨਾ, ਉਹ ਕਿਸੇ ਗੱਲ ਦੇ ਵਿੱਚ ਆਣ ਕੇ ਪਰਖਿਆ ਜਾਂਦਾ ਜੇ। ਐਵੇਂ ਹੀ ਨਹੀਂ ਵੀ ਮੈਂ ਤੇਰਾ ਯਾਰ ਹਾਂ ਤੇ ਬਸ ਬੱਲੇ ਬੱਲੇ ਵਾਹ ਵਾਹ, ਇਹ ਗੱਲਾਂ ਨਹੀਂ ਹੈ। ਤੇ ਯਾਰ ਦੀ ਯਾਰੀ ਜਿਹੜੀ ਆ, ਗੱਲ ਵਿੱਚ ਮੈਂ ਛੱਡ ਕੇ ਥੋੜ੍ਹੀ ਜਿਹੀ ਕਰ ਰਿਹਾ ਕਿਉਂਕਿ ਗੱਲ ਲੰਮੀ ਬੜੀ ਹੋ ਜਾਣੀ। ਯਾਰ ਜਿਹੜੇ ਤੇਰੇ ਸੁਬਾਹ ਸ਼ਾਮ ਤੇਰੀ ਬੈਠਕ ਦੇ ਵਿੱਚ ਬਹਿ ਕੇ ਹੁੱਕਾ ਛਿੱਕਦੇ ਆ ਨਾ, ਤੇਰੇ ਕੋਲ ਬਹਿ ਕੇ ਚਾਹ ਪੀਂਦੇ ਆ, ਤੇਰੇ ਕੋਲ ਬਹਿ ਕੇ ਰੋਟੀ ਖਾਂਦੇ ਆ, ਉਹਨਾਂ ਦਾ ਉਦੋਂ ਪਤਾ ਲੱਗਣਾ ਹੈ ਜਦੋਂ ਤੇਰੇ ਤੇ ਕੋਈ ਅਜ਼ਮੈਸ਼ ਆਈ ਜਾਂ ਬੁਰਾ ਵਕਤ ਆਇਆ। ਤੇ ਜਿਹੜੇ ਹੋਣ ਦੇ ਮੁਨਾਫਕ, ਉਹ ਤੇਰੇ ਨਾਲ ਗੱਲਾਂ ਸਾਰੀਆਂ ਸ਼ੇਅਰ ਕਰਨ ਨੇ। ਮੇਰੇ ਕੋਲ ਇੰਨੇ ਪੈਸੇ ਆ, ਮੈਂ ਫਲਾਨਾ ਕੰਮ ਕਰਨਾ, ਕਿਵੇਂ ਕਰਾਂ, ਕਿੱਦਾਂ ਕਰਾਂ। ਉਹ ਤੇਰੇ ਕੋਲੋਂ ਸਾਰੀ ਮਾਲੂਮਾਤ ਲੈਣ ਦੇ, ਕਰਨ ਦੇ। ਉਸ ਤੋਂ ਬਾਅਦ ਜਦੋਂ ਮੌਕਾ ਮਿਲੇਗਾ, ਉਹ ਬੰਦੇ ਤੁਹਾਨੂੰ ਸੱਟ ਮਾਰਨ ਦੇ ਚੰਗੀ ਟਿਕਾ ਕੇ ਚੌਧਰੀ, ਜਿਹੜਾ ਤੁਹਾਨੂੰ ਪਤਾ ਲੱਗੇਗਾ।